ਜਦੋਂ ਤੋਂ ਹੀ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਪਾਰਸ਼ੀਅਲ ਮੋਬਿਲਾਈਜੇਸ਼ਨ ਸ਼ੁਰੂ ਕੀਤੀ ਆ ਵੀ 3 ਲੱਖ ਦੇ ਕਰੀਬ ਐਡੀਸ਼ਨਲ ਟਰੂਪ ਚਾਹੀਦੇ ਹੋਣੇ ਆ ਯੂਕਰੇਨ ਦੇ ਵਿੱਚ ਐਂਟਰ ਹੋਣ ਦੇ ਲਈ, ਤੇ ਰਿਜ਼ਰਵਿਸਟ ਨੂੰ ਰੀਕਾਲ ਕਰ ਲਿਆ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਮਰੇਡਾਂ ਨੇ ਰਸ਼ੀਆ ਤੋਂ ਭੱਜਣਾ ਸ਼ੁਰੂ ਕਰ ਦਿੱਤਾ ਆ। ਕਹਿੰਦੇ ਬਈ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ, ਆਉਣ ਵਾਲੇ ਕੁਝ ਹਫ਼ਤਿਆਂ ਤਾਈਂ ਫਲਾਈਟਾਂ ਆਲਰੇਡੀ ਬੁੱਕ ਆ। ਈਵਨ ਲਾਗੇ ਦੇ ਜੋ ਕੰਟਰੀਜ਼ ਆ ਉੱਥੇ ਤੱਕ ਵੀ ਫਲਾਈਟ ਵਨ ਵੇ 5-5000 ਯੂਐਸ ਡਾਲਰ ਦੀ ਕੀਮਤ ਹੋ ਗਈ ਹੈਗੀ ਆ। ਤੇ ਉਹਨਾਂ ਦੇ 에ਅਰਪੋਰਟ ਭਰੇ ਪਏ ਆ। ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜੋ ਲੋਕ ਪ੍ਰੋਟੈਸਟ ਕਰ ਰਹੇ ਸੀ ਵੀ ਇਹ ਜੰਗ ਨਹੀਂ ਹੋਣੀ ਚਾਹੀਦੀ, ਅਸੀਂ ਜੰਗ ਦੇ ਖਿਲਾਫ ਆ, ਉਹਨਾਂ ਨੂੰ ਉੱਥੇ ਦੀ ਪੁਲਿਸ ਨੇ ਫੜ ਕੇ ਅੰਦਰ ਕਰ ਦਿੱਤਾ ਹੈਗਾ। ਜੀ ਬਿਲਕੁਲ। ਸੋ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਕਾਮਰੇਡ ਉੱਥੋਂ ਦੌੜ ਰਹੇ ਹੈਗੇ ਆ। ਉਧਰ 4 ਜਿਹੜੇ ਇਲਾਕੇ ਆ ਰੂਸੀ ਜਿਹੜੇ ਆਕੂਪਾਈਡ ਆ ਯੂਕਰੇਨ ਦੇ ਵਿੱਚ, ਉੱਥੇ ਇਹਨਾਂ ਨੇ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਉਹ ਸ਼ੁਰੂ ਕਰਾਈਆਂ। ਕਹਿੰਦੇ ਆ ਵੀ ਪੁਤਿਨ ਨੇ ਇੱਕ ਅਜਿਹਾ ਕਾਨੂੰਨ ਵੀ ਉੱਥੇ ਲਾਗੂ ਕਰ ਦਿੱਤਾ ਆ, ਉਸ ਦੇ ਉੱਤੇ ਸਾਈਨ ਕਰ ਦਿੱਤੇ ਆ, ਜਿਸ ਦੇ ਵਿੱਚ 1 ਮਿਲੀਅਨ ਰੂਸੀਆਂ ਨੂੰ ਵੀ ਯੂਕਰੇਨ ਦੇ ਵਿੱਚ ਇਸ ਜੰਗ ਦੇ ਵਿੱਚ ਝੋਕਿਆ ਜਾ ਸਕਦਾ ਹੈਗਾ ਆ। ਸੋ ਬਹੁਤ ਸਾਰੇ ਪ੍ਰੋਟੈਸਟ ਵੀ ਹੋ ਰਹੇ ਆ, ਜਿਸ ਦੇ ਵਿੱਚ ਉਹਨਾਂ ਨੂੰ ਪ੍ਰੋਟੈਸਟ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਉੱਥੇ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਹੈਗਾ ਆ। ਸੋ ਹੁਣ ਅੱਗੇ ਦੇਖੋ ਹਰਜੋਤ ਸਿੰਘ ਜੀ ਕੀ ਜਿਹੜਾ ਇਹ ਬਣਦਾ ਆ। ਪਰ ਦੇਖੋ ਇੰਨਾ ਜ਼ਿਆਦਾ ਉੱਥੇ ਜਿਹੜਾ ਉੱਥੇ ਦਾ ਰਾਜ ਕਰਮਜੀਤ ਸਿੰਘ ਜੀ ਡਿਕਟੇਟਰ ਹੈਗਾ ਪੁਟਿਨ, ਉਹਨਾਂ ਜਿਹੜੀ ਟੈਲੀਗ੍ਰਾਮ ਐਪ ਹੈਗੀ ਆ, ਆਪਾਂ ਵੀ ਬਹੁਤ ਸਾਰੇ ਯੂਜ਼ ਕਰਦੇ ਆ, ਉਹਦੇ ਉੱਤੇ ਉਹਨਾਂ ਨੇ ਟਰੈਕ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਰਿਕਰੂਟਮੈਂਟ ਆਫੀਸਰਸ ਆ, ਉਹਨਾਂ ਦੀ ਮੂਵਮੈਂਟ ਕਿੱਥੇ ਕਿੱਥੇ ਜਾ ਰਿਹਾ ਹੈਗਾ ਕੋਈ। ਕਿਉਂਕਿ ਕੁਝ ਮੁਲਕ ਆ ਜਿਹੜੇ ਵੀਜ਼ਾ ਫ੍ਰੀ ਟਰੈਵਲ ਹੈਗੇ ਆ ਰਸ਼ੀਆ ਤੋਂ, ਜਿੱਦਾਂ ਅਰਮੀਨੀਆ, ਟਰਕੀ, ਉੱਥੇ ਤਾਂ ਸੋਲਡ ਆਊਟ ਹੀ ਹੋ ਗਈਆਂ ਕਹਿੰਦੇ ਪ੍ਰਾਈਸਸ ਉਹਨਾਂ ਦੀਆਂ। ਬਾਕੀ ਕਾਰਾਂ ਦੇ ਵਿੱਚ ਲੋਕ ਬਾਰਡਰ ਦੇ ਨਾਲ ਫਿਨਲੈਂਡ ਨੂੰ ਹੋਰ ਮੁਲਕਾਂ 'ਚ ਪੂਰੇ ਜਿੱਦਾਂ ਪੈਕ ਹੋਏ ਪਏ ਹੈਗੇ ਹਾਈਵੇ ਜਿਹੜੇ ਉਹਨਾਂ ਦੇ ਆ। ਜੀ ਜੀ ਬਿਲਕੁਲ। ਜਦੋਂ ਤੋਂ ਹੀ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਪਾਰਸ਼ੀਅਲ ਮੋਬਿਲਾਈਜੇਸ਼ਨ ਸ਼ੁਰੂ ਕੀਤੀ ਆ ਵੀ 3 ਲੱਖ ਦੇ ਕਰੀਬ ਐਡੀਸ਼ਨਲ ਟਰੂਪ ਚਾਹੀਦੇ ਹੋਣੇ ਆ ਯੂਕਰੇਨ ਦੇ ਵਿੱਚ ਐਂਟਰ ਹੋਣ ਦੇ ਲਈ, ਤੇ ਰਿਜ਼ਰਵਿਸਟ ਨੂੰ ਰੀਕਾਲ ਕਰ ਲਿਆ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਮਰੇਡਾਂ ਨੇ ਰਸ਼ੀਆ ਤੋਂ ਭੱਜਣਾ ਸ਼ੁਰੂ ਕਰ ਦਿੱਤਾ ਆ। ਕਹਿੰਦੇ ਬਈ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ, ਆਉਣ ਵਾਲੇ ਕੁਝ ਹਫ਼ਤਿਆਂ ਤਾਈਂ ਫਲਾਈਟਾਂ ਆਲਰੇਡੀ ਬੁੱਕ ਆ। ਈਵਨ ਲਾਗੇ ਦੇ ਜੋ ਕੰਟਰੀਜ਼ ਆ ਉੱਥੇ ਤੱਕ ਵੀ ਫਲਾਈਟ ਵਨ ਵੇ 5-5000 ਯੂਐਸ ਡਾਲਰ ਦੀ ਕੀਮਤ ਹੋ ਗਈ ਹੈਗੀ ਆ। ਤੇ ਉਹਨਾਂ ਦੇ 에ਅਰਪੋਰਟ ਭਰੇ ਪਏ ਆ। ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜੋ ਲੋਕ ਪ੍ਰੋਟੈਸਟ ਕਰ ਰਹੇ ਸੀ ਵੀ ਇਹ ਜੰਗ ਨਹੀਂ ਹੋਣੀ ਚਾਹੀਦੀ, ਅਸੀਂ ਜੰਗ ਦੇ ਖਿਲਾਫ ਆ, ਉਹਨਾਂ ਨੂੰ ਉੱਥੇ ਦੀ ਪੁਲਿਸ ਨੇ ਫੜ ਕੇ ਅੰਦਰ ਕਰ ਦਿੱਤਾ ਹੈਗਾ। ਜੀ ਬਿਲਕੁਲ। ਸੋ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਕਾਮਰੇਡ ਉੱਥੋਂ ਦੌੜ ਰਹੇ ਹੈਗੇ ਆ। ਉਧਰ 4 ਜਿਹੜੇ ਇਲਾਕੇ ਆ ਰੂਸੀ ਜਿਹੜੇ ਆਕੂਪਾਈਡ ਆ ਯੂਕਰੇਨ ਦੇ ਵਿੱਚ, ਉੱਥੇ ਇਹਨਾਂ ਨੇ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਉਹ ਸ਼ੁਰੂ ਕਰਾਈਆਂ। ਕਹਿੰਦੇ ਆ ਵੀ ਪੁਤਿਨ ਨੇ ਇੱਕ ਅਜਿਹਾ ਕਾਨੂੰਨ ਵੀ ਉੱਥੇ ਲਾਗੂ ਕਰ ਦਿੱਤਾ ਆ, ਉਸ ਦੇ ਉੱਤੇ ਸਾਈਨ ਕਰ ਦਿੱਤੇ ਆ, ਜਿਸ ਦੇ ਵਿੱਚ 1 ਮਿਲੀਅਨ ਰੂਸੀਆਂ ਨੂੰ ਵੀ ਯੂਕਰੇਨ ਦੇ ਵਿੱਚ ਇਸ ਜੰਗ ਦੇ ਵਿੱਚ ਝੋਕਿਆ ਜਾ ਸਕਦਾ ਹੈਗਾ ਆ। ਸੋ ਬਹੁਤ ਸਾਰੇ ਪ੍ਰੋਟੈਸਟ ਵੀ ਹੋ ਰਹੇ ਆ, ਜਿਸ ਦੇ ਵਿੱਚ ਉਹਨਾਂ ਨੂੰ ਪ੍ਰੋਟੈਸਟ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਉੱਥੇ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਹੈਗਾ ਆ। ਸੋ ਹੁਣ ਅੱਗੇ ਦੇਖੋ ਹਰਜੋਤ ਸਿੰਘ ਜੀ ਕੀ ਜਿਹੜਾ ਇਹ ਬਣਦਾ ਆ। ਪਰ ਦੇਖੋ ਇੰਨਾ ਜ਼ਿਆਦਾ ਉੱਥੇ ਜਿਹੜਾ ਉੱਥੇ ਦਾ ਰਾਜ ਕਰਮਜੀਤ ਸਿੰਘ ਜੀ ਡਿਕਟੇਟਰ ਹੈਗਾ ਪੁਟਿਨ, ਉਹਨਾਂ ਜਿਹੜੀ ਟੈਲੀਗ੍ਰਾਮ ਐਪ ਹੈਗੀ ਆ, ਆਪਾਂ ਵੀ ਬਹੁਤ ਸਾਰੇ ਯੂਜ਼ ਕਰਦੇ ਆ, ਉਹਦੇ ਉੱਤੇ ਉਹਨਾਂ ਨੇ ਟਰੈਕ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਰਿਕਰੂਟਮੈਂਟ ਆਫੀਸਰਸ ਆ, ਉਹਨਾਂ ਦੀ ਮੂਵਮੈਂਟ ਕਿੱਥੇ ਕਿੱਥੇ ਜਾ ਰਿਹਾ ਹੈਗਾ ਕੋਈ। ਕਿਉਂਕਿ ਕੁਝ ਮੁਲਕ ਆ ਜਿਹੜੇ ਵੀਜ਼ਾ ਫ੍ਰੀ ਟਰੈਵਲ ਹੈਗੇ ਆ ਰਸ਼ੀਆ ਤੋਂ, ਜਿੱਦਾਂ ਅਰਮੀਨੀਆ, ਟਰਕੀ, ਉੱਥੇ ਤਾਂ ਸੋਲਡ ਆਊਟ ਹੀ ਹੋ ਗਈਆਂ ਕਹਿੰਦੇ ਪ੍ਰਾਈਸਸ ਉਹਨਾਂ ਦੀਆਂ। ਬਾਕੀ ਕਾਰਾਂ ਦੇ ਵਿੱਚ ਲੋਕ ਬਾਰਡਰ ਦੇ ਨਾਲ ਫਿਨਲੈਂਡ ਨੂੰ ਹੋਰ ਮੁਲਕਾਂ 'ਚ ਪੂਰੇ ਜਿੱਦਾਂ ਪੈਕ ਹੋਏ ਪਏ ਹੈਗੇ ਹਾਈਵੇ ਜਿਹੜੇ ਉਹਨਾਂ ਦੇ ਆ। ਜੀ ਜੀ ਬਿਲਕੁਲ।